वेलकम बैक टू न्यूज़ TV 84 ब्रेक तो बाद हुण असीं गलबात करदे हां भाई ध्यान सिंह जी मंड सीनियर वाइस प्रेजिडेंट श्रोमणी अकाली दल अमृतसर दे नाल। दर्शकों याद रहे भाई ध्यान सिंह मंड जी दे 3 भरा मौजूदा खालिस्तानी संघर्ष विच शहीद होए हन। ਇਹ भी फखर वाली गल है कि 1999 विच भाई ध्यान सिंह मंग जदों मैंबर पार्लीमेंट बने तो उन्होंने बिना किरपान पार्लीमेंट अंदर जान तो ना करके MP का अहुदा ठुकरा दिता। अज असीं इन्हां नाल वख-वख पंथक विषयों ते गलबात करांगे तो साडे नाल हुण फिरोजपुर ते जुड़ चुके ने भाई ध्यान सिंह मन जी। वीर जी वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह जी। वीर जी वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह जी। वीर जी थोड़ा हेलो वीर जी थोड़ा TV 84 ਦੇ ਦਰਸ਼ਕਾਂ ਦੇ रूबरू ਹੋਣ ਤੇ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਵੀਰ ਸਾਡੀ ਬੜੀ ਮਾਣ ਵਾਲੀ ਗੱਲ ਹੈ ਕਿ ਤੁਸੀਂ ਅੱਜ ਸਾਡੇ TV ਸ਼ੋਅ ਤੇ ਆਏ ਹੋ। ਵੀਰ ਜੀ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਭਾਈ ਗੁਰਬਖਸ਼ ਸਿੰਘ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪਿਛਲੇ ਲਗਭਗ 31 ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਹੋਏ ਹਨ। ਬਾਦਲ ਸਰਕਾਰ ਦਾ ਇਸ ਸਾਰੇ ਘਟਨਾਕ੍ਰਮ ਵਿੱਚ ਬੜਾ ਨਾਪੱਖੀ ਰੋਲ ਹੈ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਭਾਈ ਗੁਰਬਖਸ਼ ਸਿੰਘ ਨਾਮ ਦੀ ਬਹੁਤ ਵੱਡੀ ਕੁਰਬਾਨੀ ਆ ਤੇ ਬਹੁਤ ਵੱਡਾ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਵਾਸਤੇ ਉਪਰਾਲਾ ਹੈ ਜੀ। ਅੱਜ ਉਹਨਾਂ ਦੀ ਸਿਹਤ ਵਿਗੜ ਰਹੀ ਆ ਪਰ ਪੰਜਾਬ ਸਰਕਾਰ ਨੇ ਕੋਈ ਉਪਰਾਲਾ ਨਹੀਂ ਕੀਤਾ, ਕੋਈ ਭਰੋਸਾ ਨਹੀਂ ਦਿੱਤਾ ਜੀ, ਕੋਈ ਉਹਨਾਂ ਦੇ ਕੰਨ ਦੇ ਉੱਤੇ ਜੂੰ ਨਹੀਂ ਸਰਕੀ। ਹਾਂਜੀ, ਇਸ ਦੇ ਪ੍ਰਤੀ ਸਾਰੀ ਜਿਹੜੀ ਸਿੱਖ ਕੌਮ ਆ ਉਹਦੇ ਵਿੱਚ ਬਹੁਤ ਵੱਡਾ ਰੋਸ ਆ, ਰੋਸ ਦੀ ਲਹਿਰ ਜਿਹੜੀ ਆ ਉਹ ਦੌੜ ਰਹੀ ਹੈ ਜੀ। ਔਰ ਸਾਰਾ ਪੰਜਾਬ ਬੱਚਾ ਜਿਹੜਾ ਹੈ ਉਹਨਾਂ ਦੀਆਂ ਜਿਹੜੀਆਂ ਨਜ਼ਰਾਂ, ਉਹਨਾਂ ਦਾ ਜਿਹੜਾ ਜੋਸ਼ ਆ ਉਹ ਗੁਰਬਖਸ਼ ਸਿੰਘ ਵੱਲ ਲੱਗਿਆ ਹੋਇਆ ਜੀ। ਬਿਲਕੁਲ। ਔਰ ਇਹ ਬੜੀ ਨਲਾਇਕੀ ਵਾਲੀ ਗੱਲ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਜੀ, ਦੂਸਰੇ ਤਖਤਾਂ ਦੇ ਜਥੇਦਾਰ ਸਾਹਿਬਾਨ ਉਹ ਵੀ ਸਰਕਾਰ ਦਾ ਰੋਲ ਅਦਾ ਕਰ ਰਹੇ ਨੇ। ਪੰਥਕ ਸੋਚ, ਪੰਥਕ ਮੁੱਦੇ ਦੀ ਕੋਈ ਉਹ ਗੱਲ ਨਹੀਂ ਕਰ ਰਹੇ, ਕੋਈ ਸਟੈਂਡ ਨਹੀਂ ਲੈ ਰਹੇ। ਇਹ ਇੱਕ ਬੜੀ ਕੌਮ ਦੇ ਵਾਸਤੇ ਮਾੜੀ ਗੱਲ ਹੈ। ਹਾਂਜੀ। ਤੇ ਜਿਸ ਨਾਲ ਸੰਗਤਾਂ ਦੇ ਵਿੱਚ ਬੜਾ ਰੋਹ ਆ ਜੀ ਵੀ ਜਥੇਦਾਰ ਸਾਹਿਬਾਨ ਇਹ ਕਿਉਂ ਨਹੀਂ ਕਰ ਰਿਹਾ। ਸ਼੍ਰੋਮਣੀ ਕਮੇਟੀ ਚੁੱਪ ਕਰਕੇ ਬੈਠੀ ਹੋਈ ਆ। ਮੱਕੜ ਸਾਹਿਬ ਦਾ ਕੋਈ ਬਿਆਨ ਨਹੀਂ ਆਇਆ। ਹਾਂਜੀ। ਕੋਈ ਹਮਾਇਤ ਨਹੀਂ, ਕੋਈ ਭਰੋਸਾ ਨਹੀਂ ਕਿ ਬੰਦੀ ਸਿੰਘ ਰਿਹਾ ਹੋਣਗੇ ਕਿ ਨਹੀਂ, ਜਦੋਂ ਕਿ ਸਰਕਾਰ ਜਿਹੜੀ ਹੈ ਇਹਦੇ ਵਾਸਤੇ ਕੋਈ ਵੱਡੀ ਗੱਲ ਨਹੀਂ। ਜਿਹੜੇ 25 30 ਸਾਲ ਤੋਂ ਸਿੰਘ ਅੰਦਰ ਨਜ਼ਰਬੰਦ ਨੇ ਜੀ, ਉਹਨਾਂ ਨੂੰ ਰਿਹਾ ਕਰ ਸਕਦੀ ਹੈ। ਉਹਨਾਂ ਦੇ ਕੇਸ ਵੀ ਖਤਮ ਹੋ ਗਏ ਨੇ, ਬੈਠੇ ਹੋਏ ਨੇ ਅੰਦਰ। ਹਾਂਜੀ। ਇਹ ਇੱਕ ਬਹੁਤ ਦੁਖਦਾਈ ਘਟਨਾ ਹੈ ਜੀ। ਬਿਲਕੁਲ ਜੀ। ਤੇ ਵੀਰ ਜੀ ਜਿਸ ਤਰ੍ਹਾਂ ਹੁਣ ਪੰਜਾਬ ਦੇ ਬਾਕੀ ਮੁੱਦਿਆਂ ਬਾਰੇ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਘੱਟ ਗਿਣਤੀਆਂ ਦੇ ਕਾਤਿਲ ਨਰਿੰਦਰ ਮੋਦੀ ਦੀ ਜਗਰਾਵਾਂ ਵਿੱਚ ਰੈਲੀ ਕਰਵਾਉਣ ਲਈ ਪੰਜਾਬ ਸਰਕਾਰ ਦਾ ਪੱਬਾਂ ਭਾਰ ਹੋਈ ਹੈ, ਪਰ ਦੂਸਰੇ ਪਾਸੇ ਮੀਡੀਆ ਖਬਰਾਂ ਅਨੁਸਾਰ ਅਕਾਲੀ ਦਲ ਅੰਮ੍ਰਿਤਸਰ ਨੂੰ ਵਿਰੋਧ ਰੈਲੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਇਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਲੋਕਤੰਤਰ ਦੇ ਵਿੱਚ ਜੀ ਹਰ ਇੱਕ ਸ਼ਹਿਰੀ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਹੱਕ ਆ ਜੀ, ਸ਼ਾਂਤਮਈ ਢੰਗ ਦੇ ਨਾਲ। ਹਾਂਜੀ। ਅਸੀਂ ਇਸ ਨਰਿੰਦਰ ਮੋਦੀ ਦਾ ਵਿਰੋਧ ਕਿਉਂ ਕਰ ਰਹੇ ਹਾਂ? ਕਿਉਂਕਿ ਇਹ ਕਾਤਲ ਬੰਦਾ ਹੈ। 1902 ਦੇ ਵਿੱਚ 5 ਦੇ ਵਿੱਚ ਗੁਜਰਾਤ ਦੇ ਵਿੱਚ 2000 ਮੁਸਲਮਾਨਾਂ ਦੇ ਕਤਲ ਦਾ ਇਹ ਜ਼ਿੰਮੇਵਾਰ ਆ ਜੀ। ਬਿਲਕੁਲ। ਔਰ ਅੱਜ 60,000 ਜਿਹੜੇ ਜ਼ਿਮੀਂਦਾਰ ਕਿਸਾਨ ਨੇ ਜਿਨ੍ਹਾਂ ਨੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਜਿਹੜੀ ਜ਼ਮੀਨ ਆਬਾਦ ਕੀਤੀ ਜੀ, ਉਹਨਾਂ ਨੂੰ ਉੱਥੋਂ ਬੇਦਖਲ ਕੀਤਾ ਜਾ ਰਿਹਾ। ਹਾਂਜੀ। ਔਰ ਘੱਟ ਗਿਣਤੀਆਂ ਦਾ ਇਹ ਬਹੁਤ ਵੱਡਾ ਦੁਸ਼ਮਣ ਆ, ਕਿਉਂਕਿ ਇਹਨੇ ਇੱਕ ਨਾਅਰਾ ਦਿੱਤਾ ਹੈ ਕਿ ਸਭ ਤੋਂ ਪਹਿਲਾਂ ਮੈਂ ਹਿੰਦੂ ਹਾਂ ਔਰ ਉਸ ਤੋਂ ਬਾਅਦ ਮੈਂ ਹਿੰਦੂ ਰਾਸ਼ਟਰ ਬਣਾਊਂਗਾ। ਹਾਂਜੀ। ਜਦੋਂ ਕਿ ਜਿਹੜਾ ਇੰਡੀਆ ਹੈਗਾ ਇਹ ਇੱਕ ਸੈਕੂਲਰ ਮੁਲਕ ਹੈਗਾ ਤੇ ਸਾਰੇ ਧਰਮਾਂ ਨੂੰ ਇਜਾਜ਼ਤ ਆ ਆਪਣੀ ਆਜ਼ਾਦੀ ਦੀ, ਪਰ ਇਹਦਾ ਪੰਜਾਬ ਆਉਣਾ
ਜਿੱਥੇ ਘੱਟ ਗਿਣਤੀਆਂ ਵਾਸਤੇ ਬਹੁਤ ਵੱਡਾ ਖਤਰਾ ਹੈ, ਉੱਥੇ ਸਿੱਖ ਪੰਥ ਵਾਸਤੇ ਇੱਕ ਬੜੀ ਵੱਡੀ ਖਤਰੇ ਦੀ ਘੰਟੀ ਹੈ। ਜੀ ਬਿਲਕੁਲ। ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਹਦੇ ਵਿਰੋਧ ਵਿੱਚ ਇੱਕ ਤਕੜਾ ਸਟੈਂਡ ਲੈ ਕੇ ਇਹਨੂੰ ਇੱਥੇ ਨਾ ਵੜਨ ਦੇ ਐਲਾਨ ਕੀਤਾ ਹੋਇਆ। ਅਸੀਂ ਬਹੁਤ ਵੱਡੀ ਰੈਲੀ ਕਰ ਰਹੇ ਹਾਂ ਔਰ ਬੜੀ ਖੁਸ਼ੀ ਦੀ ਗੱਲ ਹੈ ਹਾਂਜੀ ਕਿ ਅੱਜ ਸਾਨੂੰ 8 ਜਥੇਬੰਦੀਆਂ ਨੇ, ਤੁਸੀਂ ਅੱਜ ਦਾ ਪੇਪਰ ਪੜ੍ਹੋ, ਸਾਨੂੰ ਹਮਾਇਤ ਦੇਤੀ ਆ ਔਰ ਸਾਰੀਆਂ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਗਏ ਆ ਜੀ। ਜਿਹੜੀ PPP ਪਾਰਟੀ ਮਨਪ੍ਰੀਤ ਬਾਦਲ ਦੀ, ਯੂਨਾਈਟਿਡ ਸਿੱਖ ਮੂਵਮੈਂਟ ਔਰ ਲੋਕ ਜਨ ਸ਼ਕਤੀ ਪਾਰਟੀ ਜੀ, ਅਕਾਲੀ ਦਲ ਪੰਚ ਪ੍ਰਧਾਨੀ, ਹਾਂਜੀ ਅਕਾਲੀ ਦਲ 1920 ਜੀ, ਅਕਾਲੀ ਦਲ ਸੁਤੰਤਰ ਔਰ ਪੰਥਕ ਸੇਵਾ ਲਹਿਰ ਦਾਦੂ ਸਾਹਿਬ, ਜੀ ਸਾਰੇ ਅਸੀਂ ਇੱਕ ਮੰਚ ਦੇ ਉੱਤੇ ਇਕੱਠੇ ਹੋ ਗਏ ਆ। ਹਾਂਜੀ ਔਰ ਪੰਜਾਬ ਦੇ ਵਿੱਚ ਮੋਦੀ ਦੇ ਵਿਰੋਧ ਦੀ ਲਹਿਰ ਚੱਲ ਪਈ ਹੈ ਜੀ। ਔਰ ਇਹ ਸਰਕਾਰ ਜਿਹੜੀ ਹੈ, ਜਦੋਂ ਅਸੀਂ ਪੂਰੀ ਲਹਿਰ ਚਲਾ ਦਿੱਤੀ ਹੈ, ਮੋਦੀ ਦਾ ਪੂਰਾ ਵਿਰੋਧ ਉੱਠ ਪਿਆ, ਰੋਹ ਉੱਠ ਪਿਆ ਲੋਕਾਂ ਦੇ ਵਿੱਚ ਜੀ। ਇਹ ਜਾਣਬੁੱਝ ਕੇ ਸਾਨੂੰ ਜਿਹੜੀ ਰੈਲੀ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ, ਜਿਹੜਾ ਕਿ ਸਾਡੇ ਨਾਲ ਇੱਕ ਬਹੁਤ ਵੱਡਾ ਧੱਕਾ ਹੈ। ਹਾਂਜੀ ਔਰ ਅਸੀਂ ਇਹ ਐਲਾਨ ਕੀਤਾ ਹੋਇਆ ਹੈ ਕਿ ਬਿਲਕੁਲ ਅਸੀਂ ਹਰ ਹਾਲਤ ਦੇ ਵਿੱਚ ਉੱਤੇ ਜਿਹੜੀ ਰੈਲੀ ਕਰਨੀ ਹੈ। ਔਰ ਮੋਦੀ ਵਰਗਾ ਜਿਹੜਾ ਪ੍ਰਧਾਨ ਮੰਤਰੀ ਆ, ਉਹ ਦੇਸ਼ ਦੇ ਭਲੇ ਵਿੱਚ ਨਹੀਂ ਹੈਗਾ, ਇਸ ਕਰਕੇ ਇਹਨੂੰ ਰੋਕਣਾ ਬਹੁਤ ਜ਼ਰੂਰੀ। ਹਾਂਜੀ ਤੇ ਵੀਰ ਜੀ, ਜਿਸ ਤਰ੍ਹਾਂ ਸਾਡੇ ਕੋਲ 3 ਮਿੰਟ ਰਹਿ ਗਏ ਨੇ, ਅਸੀਂ ਸਾਡੇ ਕੋਲ ਇਹ ਵੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਸੰਤ ਸਮਾਜ ਦੇ ਭਾਈ ਗੁਰਬਖਸ਼ ਸਿੰਘ ਜੀ, ਸੰਤ ਸਮਾਜ ਨੇ ਭਾਈ ਗੁਰਬਖਸ਼ ਸਿੰਘ ਜੀ ਦੀ ਸਿੰਘਾਂ ਦੀ ਰਿਹਾਈ ਲਈ ਰੱਖੀ ਭੁੱਖ ਹੜਤਾਲ ਦਾ ਸਮਰਥਨ ਤਾਂ ਕੀ ਕਹਿਣਾ ਸੀ, ਪਰ ਨਾਨਕਸ਼ਾਹੀ ਕੈਲੰਡਰ ਦਾ ਪੂਰੀ ਤਰ੍ਹਾਂ ਭੋਗ ਪਾਉਣ ਦਾ ਮਸਲਾ ਖੜਾ ਕਰ ਦਿੱਤਾ ਹੈ ਸਾਹਮਣੇ। ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਦੇਖੋ, ਅਸੀਂ ਇਹ ਸਮਝਦੇ ਹਾਂ ਕਿ ਜਿਹੜਾ SGPC ਹੈ ਔਰ ਸਾਡੇ ਜਿਹੜੇ ਤਖਤ ਨੇ, ਇਹ RSS BJP ਨੇ ਕੈਪਚਰ ਕਰ ਲਏ ਨੇ। ਹਾਂਜੀ। ਔਰ ਜਿਹੜਾ ਨਾਨਕਸ਼ਾਹੀ ਕੈਲੰਡਰ ਸਾਡਾ ਤਿਆਰ ਹੋਇਆ ਹੈ, ਉਹਨੂੰ ਇਹਨਾਂ ਨੇ ਤੋੜ ਮਰੋੜ ਦਿੱਤਾ ਹੈ। ਔਰ RSS ਤੇ BJP ਬਿਲਕੁਲ ਨਹੀਂ ਚਾਹੁੰਦੀ ਕਿ ਸਿੱਖਾਂ ਦਾ ਆਪਣਾ ਵੱਖਰਾ ਕੈਲੰਡਰ ਹੋਵੇ, ਆਪਣੀ ਵੱਖਰੀ ਪਛਾਣ ਹੋਵੇ, ਆਪਣੀ ਵੱਖਰੀ ਗੱਲ ਹੋਵੇ। ਔਰ ਇਹਦੇ ਵਿੱਚ ਜਿਹੜੀ ਪੰਥ ਦੇ ਨਾਂ ਤੇ ਵੋਟਾਂ ਲੈ ਕੇ ਬਣੀ ਬਾਦਲ ਸਰਕਾਰ ਆ, ਉਹਦਾ ਮੇਨ ਰੋਲ ਹੈ। ਔਰ ਪਰ ਫਿਰ ਵੀ ਅਸੀਂ ਇਹ ਸਮਝਦੇ ਹਾਂ ਕਿ ਸਮਾਂ ਬਹੁਤ ਨੇੜੇ ਆ ਰਿਹਾ ਹੈ ਤੇ ਲੋਕਾਂ ਵਿੱਚ ਜਾਗਰਤੀ ਆ ਗਈ ਹੈ। ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ ਜੀ। ਲੋਕ ਹੁਣ ਜਿਹੜੇ ਸੱਚ ਨੂੰ ਸਮਝਦੇ ਨੇ। ਔਰ ਜਿਵੇਂ ਦਿੱਲੀ ਦੇ ਵਿੱਚ ਸਾਰੀਆਂ ਜਿਹੜੀਆਂ ਵੱਡੀਆਂ ਪਾਰਟੀਆਂ, ਉਹਨਾਂ ਨੂੰ ਮੂੰਹ ਦਿਖਾਣੀ ਪਈ ਹੈ ਔਰ ਕੇਜਰੀਵਾਲ ਇੱਕ ਆਮ ਬੰਦਾ ਜਿਹੜਾ ਬਿਲਕੁਲ ਵੱਡੀ ਗਿਣਤੀ ਦੇ ਵਿੱਚ ਉਹਨੂੰ ਸਮਰਥਨ ਮਿਲਿਆ। ਹਾਂਜੀ। ਔਰ ਪੰਜਾਬ ਦੇ ਵਿੱਚ ਵੀ ਮੈਂ ਸਮਝਦਾ ਹਾਂ ਕਿ ਇਹ ਜਿਹੜੇ ਪੈਸੇ ਵਾਲੇ ਲੋਕ ਨੇ, ਇਹਨਾਂ ਦੀ ਹੁਣ ਛੁੱਟੀ ਹੋ ਜਾਣੀ ਹੈ। 1999 ਵਾਲੀ ਲਹਿਰ ਜਿਹੜੀ ਹੈ, ਹਾਂਜੀ, ਇਹ ਬਿਲਕੁਲ ਚੱਲਣ ਵਾਲੀ ਹੈ। ਜੀ ਬਿਲਕੁਲ ਜੀ ਵੀਰ ਜੀ, ਸਾਡੇ ਥੱਲੇ ਸਵਾਲ ਤਾਂ ਸਾਡੇ ਕੋਲ ਹੋਰ ਵੀ ਬਹੁਤ ਨੇ, ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਐਟ ਦੀ 1 ਮਿੰਟ ਦੇ ਵਿੱਚ ਕਿਸੇ ਪਹਿਲੀ ਵਾਰ ਸਾਡੀ ਸਿੱਖ ਸੰਗਤਾਂ ਦੇ ਰੂਬਰੂ ਹੋਏ, ਅਸੀਂ ਚਾਹਾਂਗੇ ਤੁਸੀਂ ਸਾਡੀ ਸਿੱਖ ਸੰਗਤਾਂ ਨੂੰ ਸੁਨੇਹਾ ਜ਼ਰੂਰ ਦੇਵੋ। ਮੈਂ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਅਗਰ ਪੰਜਾਬ ਦਾ, ਪੰਥ ਦਾ, ਕੌਮ ਦਾ, ਜਿਹੜੇ ਬਾਹਰ ਵਸਦੇ ਜਿਹੜੇ ਸਿੱਖ ਵੀਰ ਨੇ ਜੀ, ਜਿਨ੍ਹਾਂ ਦਾ ਪਿਛੋਕੜ ਪੰਜਾਬ ਦਾ ਹੈ, ਉਹਨਾਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਅੱਜ ਸਾਨੂੰ ਸਾਰਿਆਂ ਨੂੰ ਪੰਥ ਦੀ, ਕੌਮ ਦੀ ਚੜ੍ਹਦੀ ਕਲਾ ਵਾਸਤੇ ਸਾਨੂੰ ਜਿੰਨਾ ਅਸੀਂ ਜਿਸ ਤਰੀਕੇ ਵੀ ਯੋਗਦਾਨ ਪਾ ਸਕਦੇ ਹਾਂ, ਹਾਂਜੀ, ਉਹ ਸਾਨੂੰ ਪਾਉਣਾ ਚਾਹੀਦਾ ਹੈ। ਔਰ ਸਮਰਥਨ ਦੇ ਵਿੱਚ ਸਾਨੂੰ ਜਿਹੜਾ ਹਾਂ ਦਾ ਨਾਰਾ ਮਾਰਨਾ ਚਾਹੀਦਾ ਹੈ। ਹਾਂਜੀ, ਅਸੀਂ ਲੜਾਈ ਲੜ ਰਹੇ ਹਾਂ, ਸਾਨੂੰ ਕੋਈ ਲਾਲਚ ਨਹੀਂ ਹੈਗਾ, ਸਾਨੂੰ ਸਿਰਫ ਕੌਮ ਦਾ ਤੇ ਪੰਥ ਦਾ ਫਿਕਰ ਹੈ, ਕਿਉਂਕਿ ਅਸੀਂ ਬਹੁਤ ਵੱਡੀਆਂ ਕੁਰਬਾਨੀਆਂ ਸਾਡੇ ਪਰਿਵਾਰਾਂ ਨੇ ਕੌਮ ਦੇ ਵਾਸਤੇ ਦਿੱਤੀਆਂ ਜੀ। ਬਿਲਕੁਲ। ਔਰ ਅਸੀਂ ਕਦੀ ਵੀ ਕੌਮ ਦੇ ਨਾਲ ਧੋਖਾ ਨਹੀਂ ਕਰਾਂਗੇ। ਹਾਂਜੀ। ਔਰ ਨਾ ਹੀ ਅਸੀਂ ਕੌਮ ਨੂੰ ਗੁੰਮਰਾਹ ਕਰਕੇ ਆਪਣੀ ਕੁਰਸੀ ਸ਼ਹੀਦਾਂ ਦੇ ਖੂਨ ਦੇ ਉੱਤੇ ਡਾਵਾਂਗੇ।
ਜੀ ਬਿਲਕੁਲ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਰੀਆਂ ਬਾਹਰ ਦੀਆਂ ਸਿੱਖ ਸੰਗਤਾਂ ਦੇ ਰੂਬਰੂ ਹੋਏ। ਵੀਰ ਜੀ ਇਸ ਰੈਲੀ ਸੰਬੰਧੀ ਵੀ ਅਸੀਂ ਤੁਹਾਡੇ ਕੋਲ ਅਪਡੇਟ ਲੈਂਦੇ ਰਵਾਂਗੇ ਸਮੇਂ ਤੋਂ, ਫਿਰ ਤੋਂ ਤੁਹਾਨੂੰ ਅਸੀਂ ਸਿੱਖ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਵਾਂਗੇ। ਪਰ ਤਦ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਅਰਸ ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਮੰਡੇ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।